ਰਮਨ ਜੀ ਕੀ ਲੇਟੈਸਟ ਸਿਚੁਏਸ਼ਨ ਹੈਗੀ ਆ ਟਰੱਕਿੰਗ ਇੰਡਸਟਰੀ ਨੂੰ ਲੈ ਕੇ? ਮਾਰਕੀਟ ਕਿਸ ਤਰੀਕੇ ਦੇ ਨਾਲ ਚੱਲ ਰਹੀ ਹੈ? ਹਾਂ ਰਾਜਕਿਰਨ, ਬਿਲਕੁਲ ਸਿਚੁਏਸ਼ਨ ਜਿਹੜੀ ਹੈਗੀ ਆ ਨੋਰਮਲ ਹੈਗੀ ਆ, ਜਾਂ ਬਿਲਕੁਲ ਜਿਹੜੀਆਂ ਕੰਪਨੀਜ਼ ਸਟਰਗਲ ਕਰ ਰਹੀਆਂ ਹੈਗੀਆਂ ਉਹ ਉਵੇਂ ਦਾ ਉਵੇਂ ਹੈਗਾ, ਕੋਈ ਜ਼ਿਆਦਾ ਖਾਸ ਫਰਕ ਨਹੀਂ ਪਿਆ ਹੈਗਾ। ਮਾਰਕੀਟ ਜਿਹੜੀ ਹੈਗੀ ਆ ਥੋੜੀ ਸਟੇਬਲ ਹੋਈ ਹੈਗੀ ਆ। ਥੋੜੀਆਂ ਜਿਹੜੀਆਂ ਕੰਪਨੀਜ਼ ਹੈਗੀਆਂ ਉਹਨਾਂ ਦੀਆਂ ਅਰਨਿੰਗਸ ਆ ਰਹੀਆਂ ਹੈਗੀਆਂ ਕਿ ਠੀਕ ਹੈਗੀਆਂ, ਬਟ ਸਟਿਲ ਅਗੇਨ ਜਿਹੜਾ ਫਰੇਟ ਹੈਗਾ ਆ ਉਹ ਅਜੇ ਸਟਿਲ ਉੱਥੇ ਦਾ ਉੱਥੇ ਹੀ ਆ, ਘੱਟ ਆ। ਕਿਸੇ ਏਰੀਆ ਦੇ ਵਿੱਚ ਫਰੇਟ ਦੀ ਜਿਹੜੀ ਬਹੁਤਾਤ ਆ, ਕਿਸੇ 'ਚ ਘੱਟ ਆ, ਪਰ ਯੂਜ਼ਲੀ ਜਿਹੜਾ ਪ੍ਰੋਬਲਮ ਹੈਗੀ ਆ ਉੱਥੇ ਦੀ ਉੱਥੇ ਜਿਉਂ ਦੀ ਤਿਉਂ ਖੜੀ ਹੈਗੀ ਆ। ਔਰ ਜਿਹੜੇ ਕਾਫੀ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਇੰਡਸਟਰੀ ਦੇ ਵਿੱਚ ਪੇਨ ਪੁਆਇੰਟਸ ਬਣੀਆਂ ਹੋਈਆਂ, ਜਿਹਨੂੰ ਕਿ ਆਪਾਂ ਕਹਿ ਦਿੰਦੇ ਹਾਂ, ਜਿਸ ਤਰ੍ਹਾਂ ਕਿ ਜਿਹੜਾ ਥੈਫਟ ਹੈਗਾ ਇਸ ਵੇਲੇ, ਕਾਰਗੋ ਥੈਫਟ ਹੈਗਾ ਆ, ਉਹ ਬਹੁਤ ਜ਼ਿਆਦਾ ਪੇਨ ਪੁਆਇੰਟ ਬਣਿਆ ਹੋਇਆ। ਔਰ ਇਹ ਹੈਗਾ ਕਿ ਜੇ ਕੋਈ ਕਾਰਗੋ ਦਾ ਥੈਫਟ ਹੁੰਦਾ ਜਾਂ ਕੋਈ ਪ੍ਰੋਬਲਮ ਆਉਂਦੀ ਆ ਤੇ ਉਹਨੂੰ ਅਸੀਂ ਜਿਹੜਾ ਆ ਉਹਦੀ ਕੋਈ ਵੀ ਜਿਹੜੀ ਆ ਪ੍ਰੋਪਰ ਢੰਗ ਦੇ ਨਾਲ ਉਹਨੂੰ ਫੋਲੋ ਅਪ ਕਰਨਾ ਜਾਂ ਕਿੱਥੇ ਰਿਪੋਰਟ ਕਰਨਾ ਜਾਂ ਕਿੱਦਾਂ ਕਰਨਾ, ਲੋਕਲ ਪੁਲਿਸ ਤੁਹਾਡੀ ਗੱਲ ਨਹੀਂ ਸੁਣਦੀ। ਕਈ ਲੋਕੀ CHP ਕੋ ਜਾਂਦੇ ਆ, ਉਹ ਨਹੀਂ ਗੱਲ ਸੁਣਦੇ। ਮਤਲਬ ਬਹੁਤ ਜ਼ਿਆਦਾ ਜਿਹੜੀ ਸਿਚੁਏਸ਼ਨ ਕ੍ਰੀਏਟ ਹੋਈ ਆ ਕਿ ਇਹ ਜਿਹੜੀ ਪ੍ਰੋਬਲਮ ਹੈਗੀ ਆ, ਔਰ ਇਸੇ ਕਰਕੇ ਸ਼ਾਇਦ ਇਸ ਚੀਜ਼ ਨੂੰ ਬੜਾਵਾ ਵੀ ਮਿਲ ਰਿਹਾ ਆ, ਇਹ 'ਚ ਵਾਧਾ ਵੀ ਤਾਂ ਹੀ ਹੋ ਰਿਹਾ ਕਿਉਂਕਿ ਇਹਦੀ ਕੋਈ ਸੁਣਵਾਈ ਕਿਸੇ ਪਾਸੇ ਹੋ ਨਹੀਂ ਰਹੀ। ਔਰ ਜਿਹੜੇ ਬੰਦੇ ਇਹਦੇ ਨਾਲ ਇਫੈਕਟਡ ਹੈਗੇ ਆ ਉਹ ਛੱਡ ਦਿੱਤੇ ਜਾਂਦੇ ਆ, ਉਹਨਾਂ ਨੂੰ ਕੋਈ ਵੀ ਰਾਹ ਨਹੀਂ ਲੱਭਦਾ ਹੈਗਾ ਕਿ ਕੀ ਕੀਤਾ ਜਾਵੇ। ਔਰ ਇਹ ਸਿਰਫ ਆਪਾਂ ਹੀ ਨਹੀਂ, ਇਹ ਸਾਰੇ ਪਾਸੇ ਹੀ ਹੈਗਾ। ਤੇ ਇਹਦੇ ਵਿੱਚ ਮੈਂ ਐਡ ਕਰਦੇ ਹਾਂ ਕਿ 4 ਹੋਰ ELDs ਜਿਹੜੀਆਂ ਹੈਗੀਆਂ ਉਹ ਮੈਂ ਜਿਹੜੀਆਂ ਉੱਥੋਂ ਨਿਕਲ ਗਈਆਂ FMCSA ਨੇ, ਉਹਦੇ ਚੋਂ ਬਾਹਰ ਹੋ ਗਈਆਂ, ਜਿਹ 'ਚ CTE log ELD, ਜਿਹੜੀ ਕਿ CTE log ELD LLC ਵੱਲੋਂ ਚਲਾਈ ਜਾਂਦੀ ਹੈ, ਜਿਹੜਾ ਮਾਡਲ ਨੰਬਰ CRS ਹੈਗਾ। ELD ਵੋਲਟ, ਇਹਦਾ ਨੰਬਰ ਜਿਹੜਾ ਮਾਡਲ ਨੰਬਰ ਹੈਗਾ ERS, ਇਹ ਪਾਵਰ ਡੀਲ ਕਾਰਪ ਵੱਲੋਂ ਚਲਾਈ ਜਾਂਦੀ ਆ। ਇੱਕ ਹੈਗੀ ਆ ਪਾਵਰ ਟਰੱਕਸ ELD, ਇਹਦਾ ਜਿਹੜਾ ਮਾਡਲ ਨੰਬਰ ਹੈਗਾ PRS, ਇਹ ਮੀਰਾ ਸਪੋਰਟ LLC ਵੱਲੋਂ ਚਲਾਈ ਜਾਂਦੀ ਆ। TFM ELD, ਇਹਦਾ TFM 100, ਇਹਦਾ ਮਾਡਲ ਨੰਬਰ ਹੈਗਾ, ਇਹ TFM ਗਰੁੱਪ ਇੰਕ ਵੱਲੋਂ ਚਲਾਈ ਜਾਂਦੀ ਹੈ। ਔਰ ਇਹ ਜਿਹੜੀਆਂ ELDs ਹੈਗੀਆਂ ਇਹ ਬਾਹਰ ਕੱਢ ਦਿੱਤੀਆਂ ਗਈਆਂ, ਇਹ ਨਾਨ ਕੰਪਲਾਇੰਟ ELDs ਹੈਗੀਆਂ। ਸੋ ਇਹਨਾਂ ਦਾ ਕਹਿਣ ਦਾ ਭਾਵ ਇਹ ਹੈ ਕਿ ਇਹ ਜਿਹੜੇ ਵੀ ਲੋਕੀ ਇਹ ELD ਨੂੰ ਯੂਜ਼ ਕਰ ਰਹੇ ਆ ਉਹਨਾਂ ਦੇ ਕੋਲ 60 days ਦਾ ਟਾਈਮ ਹੈਗਾ ਆ ਟੂ ਚੇਂਜ ਇਟ ਟੂ ਦਾ ਨਿਊ ELD। ਪਰ ਇਹ ELD ਨੂੰ ਰਾਈਟ ਵੇ ਜਿਹੜਾ ਆ ਉਹ ਸਟਾਪ ਕਰਨਾ ਪਊਗਾ ਉਹਨਾਂ ਨੂੰ। ਸਤੰਬਰ 21, 2024 ਤੱਕ ਦਾ ਟਾਈਮ ਹੈਗਾ ਨਵੀਂ ELD ਨੂੰ ਲੈ ਕੇ ਲਾਉਣ ਦਾ। ਠੀਕ ਹੈ, ਪਰ ਇਹ ELD ਆ, ਇਹਨੂੰ ਰਾਈਟ ਵੇ ਤੁਸੀਂ ਜਿਹੜਾ ਆ ਉਹ ਸਟਾਪ ਕਰਨਾ ਹੈਗਾ, ਇਹਨੂੰ ਯੂਜ਼ ਕਰਨਾ, ਤਾਂ ਕਿ ਜਿਹੜਾ ਤੁਹਾਨੂੰ ਰਸਤੇ ਦੇ ਵਿੱਚ ਕਿਤੇ ਵੀ ਜਿਹੜੀ ਆ ਉਹ ਟਿਕਟ ਨਾ ਮਿਲ। ਸੋ ਜਦੋਂ ਇਹਨੂੰ ਛੱਡ ਦੇਣਾ ਜਾਂ ਜਿਹੜੀਆਂ ਰਿਵੋਕ ਕਰਤੀਆਂ ELD ਦੀਆਂ, ਜੇ ਉਹ ਕੋਈ ਯੂਜ਼ ਕਰ ਰਿਹਾ ਤਾਂ ਫਿਰ ਉਹ ਪੇਪਰ ਲੌਗ ਤੇ ਆ ਜਾਣ? ਜੀ ਬਿਲਕੁਲ, ਪੇਪਰ ਲੌਗ ਤੇ ਆ ਜਾਣ। ਪੇਪਰ ਲੌਗ ਤੇ ਆਣ ਕੇ ਆਪਣਾ ਜਿਹੜਾ ਨੈਕਸਟ ਆਪਣੀ ELD ਆਰਡਰ ਨਵੀਂ ਕਰ ਦੇਣ, ਜਿਹੜੀ ਕੰਪਲਾਇੰਟ ELD ਹੈਗੀ ਆ। ਓਕੇ, ਤੋਂ ਬਾਅਦ ਦੇ ਵਿੱਚ ਤੁਸੀਂ ਆਪਣੇ ਪੇਪਰ ਲੌਗ ਤੇ ਆ ਜਾਓ, ਤੇ ਜਿੰਨੀ ਦੇਰ ਤੱਕ ਤੁਹਾਡੀ ਨਵੀਂ ELD ਨਹੀਂ ਆਉਂਦੀ ਉਨੀ ਦੇਰ ਤੱਕ ਤੁਸੀਂ ਪੇਪਰ ਲੌਗ ਤੇ ਲਾ ਸਕਦੇ ਆ। ਪਰ ਮੇਕ ਸ਼ੋਰ ਕਰੋ ਵੀ ਤੁਹਾਡੀ ਨਵੀਂ ELD ਦਾ ਪ੍ਰੂਫ ਤੁਹਾਡੇ ਕੋਲ ਹੋਵੇ ਕਿ ਤੁਸੀਂ ਆਰਡਰ ਕੀਤੀ ਆ, ਤੇ ਮੇਕ ਸ਼ੋਰ ਜਿਹੜੀ ਪੁਰਾਣੀ ELD ਆ ਉਹ ਵੀ ਤੁਹਾਡੇ ਕੋਲ ਹੋਵੇ ਵੀ ਆਹ ELD ਮੇਰੀ ਬੰਦ ਹੋਈ ਆ, ਮੈਂ ਆਰਡਰ ਕੀਤੀ ਆ, ਤਾਂ ਪੇਪਰ ਲੌਗ ਤੇ। ਇਹ ਨਹੀਂ ਵੀ ਆਉਣ ਵਾਲੇ 60 days 'ਚ ਨਾ ਸਾਡੇ ਕੋਲ ਪੁਰਾਣੀ ਹੈਗੀ ਆ ਨਾ ਨਵੀਂ ਆਰਡਰ ਕੀਤੀ, ਆਪਾਂ 60 days ਪੇਪਰ ਲੌਗ ਬੁੱਕ ਤੇ ਚੱਲੀ ਜਾਂਦੇ ਆ ਜਸਟ ਟੂ ਡੂ ਇਟ। ਠੀਕ ਹੈ ਨਾ? ਸੋ ਉਹਦੇ ਲਈ ਵੀ ਸਿਚੁਏਸ਼ਨ ਹੈਗੀ ਆ। ਕੁਛ ਇੱਕ ਜੁਰਿਸਡਿਕਸ਼ਨਸ ਜਿਹੜੀਆਂ ਹੈਗੀਆਂ ਉਹਦੇ ਵਿੱਚ FMCSA ਨੇ ਇਹ ਕਿਹਾ ਆ ਲੋਕਲ ਜੁਰਿਸਡਿਕਸ਼ਨਸ ਨੂੰ ਕਿ ਤੁਸੀਂ ਇੱਦਾਂ ਦੀ ਟਿਕਟਸ ਨਾ ਟਰਾਈ ਕਰੋ, ਨਾ ਇਸ਼ੂ ਕਰੋ ਜਿਨ੍ਹਾਂ ਦਾ ਇਹ ਪ੍ਰੋਬਲਮ ਹੈਗੀ, ਇਸ਼ੂ ਹੈਗਾ। ਪਰ ਡੈਫੀਨੇਟਲੀ ਜਿਹੜੀਆਂ ਲੋਕਲ ਏਰੀਆਜ਼ ਹੈਗੇ ਉਹਨਾਂ ਦੀ ਆਪਣੀ ਮਰਜ਼ੀ ਹੈਗੀ ਹੈ ਟਿਕਟ ਇਸ਼ੂ ਕਰਨਾ ਨਹੀਂ ਕਰਨਾ, ਲੋਕਲ ਲਾਅ ਐਨਫੋਰਸਮੈਂਟ ਦੀ। ਸੋ ਪਲੀਜ਼ ਪ੍ਰੀਪੇਅਰ ਕਰਕੇ ਚੱਲੋ ਆਪਣੇ ਆਪ ਨੂੰ। ਤੇ ਜੇ ਤੁਸੀਂ ਇਹ ELD ਯੂਜ਼ ਕਰਦੇ ਆ ਤਾਂ ਰਾਈਟ ਵੇ ਨੂੰ ਬੰਦ ਕਰਕੇ ਪੇਪਰ ਲੌਗ ਯੂਜ਼ ਕਰੋ, ਤੇ ਆਪਣੀ ਨਵੀਂ ELD ਜਿਹੜੀ ਕੰਪਲਾਇੰਟ ELD ਆ ਉਹ ਤੁਸੀਂ ਆਰਡਰ ਕਰੋ। ਤੇ ਜੇ ਤੁਹਾਨੂੰ ਕੰਪਲਾਇੰਟ ELD ਚਾਹੀਦੀ ਹੈਗੀ ਆ ਤਾਂ ਡੈਫੀਨੇਟਲੀ ਤੁਸੀਂ ਨਾਪਰਾ ਤੱਕ ਅਪਰੋਚ ਕਰ ਸਕਦੇ ਆ। ਸਾਡੇ ਕੋਲ ਜਿੰਨੀਆਂ ਵੀ ELDs ਅਸੀਂ ਰਿਕਮੈਂਡ ਕਰਦੇ ਆ ਉਹ ਨਾਨ ਐਡਿਟੇਬਲ ਹੈਗੀਆਂ ਤੇ ਕੰਪਲਾਇੰਟ ਹੈਗੀਆਂ।
ਰਮਨ ਜੀ, ਜਦੋਂ ਇਹ ਪੇਪਰ ਲੌਗ ਦੇ ਉੱਤੇ ਜਾਣਾ ਆ, ਪਿਛਲੇ ਕੋਈ 1 ਵੀਕ ਦਾ ਵੀ ਨਾਲ ਬਣਾਉਣਾ ਪੈਣਾ ਆ, ਜਾਂ ਜਿਸ ਦਿਨ ਤੋਂ ਯੂਜ਼ ਕਰ ਰਹੇ ਆ ਉਸ ਦਿਨ ਤੋਂ ਹੀ ਸ਼ੁਰੂ ਕਰ ਦੇਣਾ ਆ? ਨਹੀਂ ਜੀ, ਜਦੋਂ ਵੀ ਤੁਸੀਂ ਪੇਪਰ ਲੌਗ ਤੇ ਰਿਵਰਟ ਕਰਦੇ ਆ, ਤੁਹਾਨੂੰ ਪੇਪਰ ਲੌਗ ਪਿਛਲੇ 7 ਦਿਨਾਂ ਦੀ ਪੇਪਰ ਲੌਗ ਜਿਹੜੀ ਆ ਉਹ ਤੁਹਾਡੀ ਹੋਣੀ ਚਾਹੀਦੀ ਤੁਹਾਡੇ ਕੋਲ, ਕਿ ਪਿਛਲੇ 7 ਦਿਨਾਂ ਦੇ ਵਿੱਚ ਤੁਹਾਡਾ ਕੀ ਰੈਕਡ ਸੀਗਾ, ਕਿੱਦਾਂ ਕੀ ਕੀਤਾ। ਸੋ ਤੁਹਾਨੂੰ ਰੀਕਨਸਟਰਕਟ ਕਰਨਾ ਪੈਂਦਾ ਪਿਛਲੇ 7 ਦਿਨਾਂ ਦਾ, ਕਿ ਤੁਸੀਂ ਪਿਛਲੇ 7 ਡੇਜ਼ ਦੇ ਵਿੱਚ ਤੁਹਾਡੇ ਕਿੰਨੇ ਆਵਰਸ ਆਫ ਸਰਵਿਸ ਹੋਏ ਆ, ਕੀ ਕੁਝ ਹੋਇਆ ਆ। ਸੋ ਇਸ ਕਰਕੇ ਇਹ ਜਿਹੜਾ ਜਦੋਂ ਵੀ ਤੁਹਾਨੂੰ ਕਦੀ ਵੀ ਤੁਹਾਨੂੰ ਪ੍ਰੋਬਲਮ ਪੈਂਦੀ, ਪੇਪਰ ਲੌਗ ਤੇ ਜਾਣਾ ਪੈਂਦਾ, ਤੇ ਪੇਪਰ ਲੌਗ ਤੇ ਤੁਹਾਨੂੰ ਪਿਛਲੇ 7 ਦਿਨਾਂ ਦਾ ਸ਼ੋ ਕਰਨਾ ਪੈਂਦਾ। ਠੀਕ।